ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਅਮਰੀਕਾ ਦੇ ਵਿੱਚ ਜਿਹੜਾ ਟੈਲੈਂਟ ਇੰਨਾ ਹੈ ਨਹੀਂ, ਪਰ ਆਪਾਂ ਨੂੰ ਜਿਹੜਾ ਟੈਲੈਂਟ ਆ ਉਹ ਬਾਹਰਲੇ ਮੁਲਕਾਂ ਤੋਂ ਲਿਆਉਣਾ ਪਊਗਾ। ਬਾਰ-ਬਾਰ ਕੁਐਸਚਨ ਪੁੱਛੇ ਜਾਣ ਤੇ ਠੋਕ ਕੇ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਸਾਡੇ ਕੋਲ ਟੈਲੈਂਟਡ ਪੀਪਲ ਦੀ ਘਾਟ ਹੈਗੀ ਆ, ਇਸੇ ਕਰਕੇ H1B ਵੀਜ਼ੇ ਨੂੰ ਯੂਜ਼ ਕਰ ਰਹੇ ਹੈਗੇ ਆ। ਹੁਣ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦਾ ਜਿਹੜਾ ਮੈਗਾ ਬੇਸ ਆ ਉਹ ਕਾਫੀ ਔਖਾ ਹੈਗਾ ਇਸ ਇਸ਼ੂ ਨੂੰ ਲੈ ਕੇ। ਈਵਨ ਇੱਥੋਂ ਤੱਕ ਕਿ ਮਾਰਜਰੀ ਟੇਲਰ ਗ੍ਰੀਨ ਉਹ ਕਹਿੰਦੀ ਵੀ ਮੈਂ ਇੱਕ ਬਿੱਲ ਲੈ ਕੇ ਆ ਰਹੀ ਹਾਂ ਜਿਹਦੇ ਨਾਲ ਟੋਟਲੀ H1B ਵੀਜ਼ਾ ਜਿਹੜਾ ਆ ਉਹ ਐਲੀਮੀਨੇਟ ਕਰ ਦਿੱਤਾ ਜਾਊਗਾ। ਅ, ਵੀ ਇਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਅਮਰੀਕਨ ਫਸਟ ਏਜੰਡਾ ਤੋਂ ਬਿਲਕੁਲ ਪਿੱਛੇ ਹਟ ਗਏ ਹੈਗੇ ਆ। ਮਾਰਜਨੀ ਟੇਲਰ ਨੇ ਇਹ ਕਿਹਾ ਵੀ ਹਜ਼ਾਰਾਂ ਦੇ ਕਰੀਬ ਜਿਹੜੇ ਫੋਰਨ ਵਰਕਰਸ ਹੈਗੇ ਆ ਉਹ ਫੇਜ਼ ਆਊਟ ਕਰ ਦਿੱਤੇ ਜਾਊਗੇ H1B ਵੀਜ਼ਾ ਪ੍ਰੋਗਰਾਮ ਦੇ ਤਹਿਤ। ਇਹਦੇ ਨਾਲ ਜਿਹੜੇ ਅਮਰੀਕਨ ਲੋਕ ਆ, ਅਮਰੀਕਨ ਵਰਕਰਸ ਆ, ਜਿਨ੍ਹਾਂ ਨੂੰ ਰਿਪਲੇਸ ਕੀਤਾ ਗਿਆ ਹੈ, ਉਹਨਾਂ ਨੂੰ ਜਿਹੜੀਆਂ ਜੌਬਸ ਮਿਲਣਗੀਆਂ। ਇਹ ਉਸ ਟਾਈਮ ਤੇ ਜਿਹੜੀ ਗੱਲਬਾਤ ਹੋਈ ਹੈਗੀ ਆ, ਜਿਸ ਟਾਈਮ ਦੇ ਉੱਤੇ ਟਰੰਪ ਉਹਨਾਂ ਦੀ ਜਿਹੜੀ ਰੀਸੈਂਟ ਇੰਟਰਵਿਊ ਆਈ ਹੈਗੀ ਆ। ਇਹ ਜਿਹੜੀ ਜੀਓਪੀ ਲੀਡਰ ਦੇ ਸਟੈਂਡ ਤੁਹਾਨੂੰ ਪਤਾ ਹੀ ਆ, ਹਮੇਸ਼ਾ ਹੀ ਜਿਹੜਾ ਕਾਫੀ ਸਟਰੋਂਗ ਰਿਹਾ ਹੈਗਾ ਆ ਇਮੀਗ੍ਰੇਸ਼ਨ ਨੂੰ ਲੈ ਕੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਬਿੱਲ ਨੂੰ ਜਿਹੜਾ ਇੱਕ ਇੰਟਰੋਡਿਊਸ ਕਰਨ ਜਾ ਰਹੀ ਹਾਂ, ਜਿਹਦੇ ਮੁਤਾਬਕ ਮਾਸ ਰਿਪਲੇਸਮੈਂਟ ਆਫ ਅਮਰੀਕਨ ਵਰਕਰਸ ਬਾਈ ਅਗਰੈਸਿਵਲੀ ਫੇਜ਼ਿੰਗ ਆਊਟ H1B ਪ੍ਰੋਗਰਾਮ। ਬਿਗ ਟੈਕ, AI ਜਾਇੰਟਸ, ਹਸਪੀਟਲਸ, ਇੰਡਸਟਰੀਜ਼ ਔਨ ਦਾ ਬੋਰਡ, ਉਹਨਾਂ ਨੇ ਕਹਿੰਦੀ ਵੀ H1B ਵੀਜ਼ੇ ਨੂੰ ਬਹੁਤ ਜ਼ਿਆਦਾ ਅਬਿਊਜ਼ ਕੀਤਾ ਹੈਗਾ। ਮਾਰਜੀ ਟੇਲਰ ਨੇ ਇਹ ਕਿਹਾ ਵੀ ਹਾਂ, ਆਪਾਂ ਡਾਕਟਰਸ ਨੂੰ ਮੇਬੀ 10,000 ਡਾਕਟਰਸ ਜਿਹੜੇ ਆ ਹਰ ਸਾਲ ਉਹਨਾਂ ਨੂੰ ਬੁਲਾ ਸਕਦੇ ਹੈਗੇ, ਉਹ ਵੀ ਕੁਛ ਸਾਲਾਂ ਦੇ ਲਈ। ਉਹ ਤੋਂ ਬਾਅਦ ਵੀ ਇਹ ਜਿਹੜਾ ਪ੍ਰੋਗਰਾਮ ਪੂਰੀ ਤਰ੍ਹਾਂ ਵਾਈਪ ਆਊਟ ਕਰ ਦਿੱਤਾ ਜਾਊਗਾ। ਪਰ ਇਹ 'ਚ ਕੋਈ ਹੈਰਾਨੀ ਨਹੀਂ, ਇੱਦਾਂ ਦੇ ਜਿਹੜੇ ਬਿੱਲ ਆ ਉਹ ਪਹਿਲਾਂ ਵੀ ਆਉਂਦੇ ਰਹੇ ਆ। ਜਿੱਥੇ ਅਮਰੀਕਾ ਦੇ ਵਿੱਚ 90% ਸੈਨੇਟ ਤੇ ਹਾਊਸ ਦੇ ਮੈਂਬਰ ਦੀ ਫੰਡਿੰਗ ਬਿਗ ਟੈਕ ਕੰਪਨੀਜ਼ ਮਾਈਕਰੋਸਾਫਟ, ਐਪਲ, ਗੂਗਲ ਇੱਦਾਂ ਦੀਆਂ ਕੰਪਨੀਆਂ ਵੱਲੋਂ ਹੁੰਦੀ ਹੋਵੇ, ਤੇ ਉਹ ਕਿਉਂ ਨਹੀਂ ਬਿਹਾਈਂਡ ਦਾ ਸੀਨ ਜਿਹੜਾ ਆ H1B ਵੀਜ਼ੇ ਦੀ ਸਪੋਰਟ ਦੇ ਵਿੱਚ ਹੋਣਗੇ। ਪਰ ਵਿਰੋਧ ਜ਼ਰੂਰ ਹੋ ਰਿਹਾ, ਬਿੱਲ ਆਊਗਾ। ਪਰ ਉਹਨਾਂ ਨੇ ਇਹ ਕਿਹਾ ਵੀ H1B ਵੀਜ਼ਾ ਟੋਟਲੀ ਜਿਹੜਾ ਕਰਪਟ ਹੈਗਾ ਆ, ਤੇ ਇਸ ਨੂੰ ਸਾਨੂੰ ਐਲੀਮੀਨੇਟ ਕਰਨਾ ਚਾਹੀਦਾ ਹੈਗਾ। ਜੀ, ਸੋ ਪੂਰਨ ਤੌਰ ਦੇ ਉੱਤੇ ਇਸ ਨੂੰ ਅਬੋਲਿਸ਼ ਕਰਨ ਦੀ ਜਿਹੜੀ ਗੱਲ ਆ, ਮਾਰਜਰੀ ਟੇਲਰ ਗ੍ਰੀਨ ਨੇ H1B ਵੀਜ਼ੇ ਨੂੰ ਲੈ ਕੇ ਜਿਹੜੀ ਉਹ ਕੀਤੀ ਆ। ਸੋ ਇਹ ਹੁਣ ਬਣੂਗਾ ਕਿ ਇਹ ਕਾਫੀ ਜ਼ਿਆਦਾ ਇਸ ਟਾਈਮ ਇਸ ਦੇ ਉੱਤੇ ਕੰਮ ਜਿਹੜਾ ਰੁਕਿਆ ਪਿਆ। ਉਦੋਂ ਇੱਕ ਗੱਲ ਫਲੋਰੀਡਾ ਜ਼ਰੂਰ ਰਾਜਕਨ ਵੀ ਸਹੀ ਉਹਨਾਂ ਨੇ ਕਹੀ ਆ, ਮਾਰਜੀ ਟੇਲਰ ਨੇ, ਵੀ ਜਿਹੜੀ ਨੈਕਸਟ ਜਨਰੇਸ਼ਨ ਆ, ਜਿਨ੍ਹਾਂ ਨੇ ਆਪਣਾ ਅਮਰੀਕਨ ਡ੍ਰੀਮ ਪੂਰਾ ਕਰਨਾ, ਵੀ ਉਹਨਾਂ ਨੂੰ ਰਿਪਲੇਸ ਕਰਨ ਦੀ ਬਜਾਏ ਸਾਨੂੰ ਇਨਵੈਸਟ ਕਰਨਾ ਚਾਹੀਦਾ ਹੈਗਾ, ਤਾਂ ਕਿ ਲੋਕ ਪੜ੍ਹਨ ਇੱਥੇ, ਸਿੱਖਣ, ਤਾਂ ਕਿ ਬਾਹਰੋਂ ਜਿਹੜੇ ਲੋਕ ਨਾ ਲਿਆਂਦੇ ਜਾਣ। ਜੀ। ਸੋ ਜਿਹੜਾ ਫਲੋਰੀਡਾ ਦਾ ਗਵਰਨਰ ਆ, ਉਹ ਵੀ ਇਸ ਟਾਈਮ H1B ਦੇ ਉਲਟ ਕਾਫੀ ਪ੍ਰਚਾਰ ਦੇ ਵਿੱਚ ਲੱਗਾ ਹੋਇਆ ਆ। ਰੈੱਡ ਸਟੇਟ ਲਾਅ ਮੇਕਰਸ ਆ, ਉਹਨਾਂ ਯੂਨੀਵਰਸਿਟੀਜ਼ ਨੂੰ ਟਾਰਗੇਟ ਕਹਿੰਦੇ ਵੀ ਕਰ ਰਹੀਆਂ, ਜਿਹੜੇ H1B ਵੀਜ਼ਾ ਹੋਲਡਰਸ ਨੂੰ ਜੌਬ ਓਪਨਿੰਗ ਦੇ ਉੱਤੇ ਕਹਿੰਦੇ ਵੀ ਰੱਖ ਰਹੇ ਹੈਗੇ ਆ। ਸੋ H1B ਵੀਜ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਮਾਗਾ ਵਾਲੇ ਉਸ ਦੇ ਉਲਟ ਜਿਹੜਾ ਉਹ ਚੱਲ ਰਹੇ ਆ। ਸੋ ਕਹਿੰਦੇ ਵੀ ਜਿਹੜਾ ਬਿੱਲ ਆ ਉਹ ਆਲਰੇਡੀ ਪੇਸ਼ਕਸ਼ ਜਿਹੜੀ ਉਹਨਾਂ ਨੇ ਕਰ ਦਿੱਤੀ ਆ, ਵੀ US ਕੰਪਨੀਆਂ ਕਹਿੰਦੇ ਵੀ H1B ਵੀਜ਼ੇ ਦਾ ਬਹੁਤ ਗਲਤ ਇਸਤੇਮਾਲ ਜਿਹੜੀਆਂ ਆ ਉਹ ਕਰ ਰਹੀਆਂ ਆ। ਬਿਗ ਟੈਕ, AI ਜਾਇੰਟਸ, ਹਸਪੀਟਲ, ਇੰਡਸਟਰੀਜ਼ ਕਹਿੰਦੇ ਵੀ ਆਲ ਅਕ੍ਰੋਸ ਦਾ ਬੋਰਡ ਉਹਨਾਂ ਨੇ H1B ਸਿਸਟਮ ਨੂੰ ਅਬਿਊਜ਼ ਕੀਤਾ, ਤੇ ਸਾਡੇ ਲੋਕਾਂ ਨੂੰ ਇਸ ਦੇ ਵਿੱਚੋਂ ਕੱਢ ਜਿਹੜਾ ਉਹ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਬਿੱਲ ਜੇ ਇੰਟਰੋਡਿਊਸ ਕੀਤਾ ਜਾਂਦਾ ਆ, ਤੇ ਕੰਗਰੈਸ਼ਨਲ ਤੇ ਪਬਲਿਕ ਡਿਬੇਟਸ ਜਿਹੜੀਆਂ H1B ਵੀਜ਼ੇ ਪ੍ਰੋਗਰਾਮ ਨੂੰ ਲੈ ਕੇ ਅੱਗੇ ਜਿਹੜੀਆਂ ਉਹ ਹੋਣਗੀਆਂ, ਜਿਸ ਦੇ ਨਾਲ ਇਵੈਂਚੁਅਲੀ ਜਿਹੜੇ ਇਮੀਗ੍ਰੇਸ਼ਨ ਜਿਹੜੇ ਰਿਫਾਰਮਸ ਆ ਉਹਨਾਂ ਉੱਤੇ ਵੀ ਜਿਹੜਾ ਉਹ ਅਸਰ ਜਿਹੜਾ ਉਹ ਪਵੇਗਾ।